ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਿਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 2 ਤਰੀਕ ਆ ਤੇ ਦਿਨ ਜਿਹੜਾ ਆ ਉਹ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਦੇ ਤਹਿਤ ਜੇ ਅਜੇ ਵੀ ਤੁਸੀਂ ਹੈਲਥ ਇੰਸ਼ੋਰੈਂਸ ਕੈਲੀਫੋਰਨੀਆ 'ਚ ਨਹੀਂ ਲਈ ਤਾਂ ਤੁਹਾਡੇ ਕੋਲ 11 ਅਪ੍ਰੈਲ ਤੱਕ ਦਾ ਵਕਤ ਹੈ। ਤੁਸੀਂ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ। ਕਾਲ 222500। ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਕੁਝ ਚੇਂਜਸ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਮਦਦ ਕਰਦੇ ਹਨ। 408-272-2500 ਤੇ ਕਾਲ ਕਰ ਸਕਦੇ ਹੋ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟੇਟ ਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹਲਿਸਟਰ, ਰਮਿੰਦਰ ਵਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਜੇ ਖਬਰਾਂ ਵੱਲ ਚੱਲੀਏ ਤੇ ਸਾਡੇ ਕੈਲੀਫੋਰਨੀਆ ਦੇ ਸਟੇਟ ਸੈਨੇਟਰ ਡਾਇਨ ਫਾਈਨਸਟਾਈਨ, ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਕਹਿੰਦੇ ਸ਼ਿੰਗਲਸ ਦੀ ਟ੍ਰੀਟਮੈਂਟ ਹੋਣੀ ਹੈਗੀ ਆ। ਕੈਲੀਫੋਰਨੀਆ ਡੈਮੋਕ੍ਰੇਟ ਨੂੰ ਡਾਇਗਨੋਸ ਕੀਤਾ ਗਿਆ ਸੀ ਇਨਫੈਕਸ਼ਨ ਫਰਵਰੀ ਦੇ ਐਂਡ ਦੇ ਵਿੱਚ ਤੇ ਹੁਣ ਉਹਨਾਂ ਦੀ ਜਿਹੜੀ ਟ੍ਰੀਟਮੈਂਟ ਆ ਇਸ ਟਾਈਮ ਹਸਪਤਾਲ ਦੇ ਵਿੱਚ ਚੱਲ ਰਹੀ ਹੈਗੀ ਆ। ਤੇ ਵਾਸ਼ਿੰਗਟਨ DC ਦੇ ਵਿੱਚ ਹੈਲਥ ਮੈਟਰਸ ਦੇ ਸੰਬੰਧ ਦੇ ਵਿੱਚ ਉਹ ਸੀਗੇ ਆਲਰੇਡੀ। ਤੇ ਈਵਨ ਦੋ ਕਹਿੰਦੇ ਵੀ ਇਹ ਨॉन ਲਾਈਫ ਥ੍ਰੈਟਨਿੰਗ ਵਾਇਰਲ ਇਨਫੈਕਸ਼ਨ ਹੈਗੀ ਆ, ਪਰ ਇਹਦੇ ਨਾਲ ਪੇਨਫੁਲ ਰੈਸ਼ ਹੋਰ ਇੰਨਾ ਕੁਝ ਹੁੰਦਾ ਆ। ਮਾਇਓ ਕਲੀਨਿਕ ਦੇ ਮੁਤਾਬਕ ਜਿਹੜੇ ਲੋਕ ਥੋੜੇ 올ਡਰ ਹੋ ਜਾਂਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਸ਼ਿੰਗਲਸ ਆ ਉਹ ਡਿਵੈਲਪ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਜੇ ਤੁਸੀਂ 60 ਸਾਲਾਂ ਤੋਂ ਉੱਤੇ ਹੈਗੇ ਆ। 99 ਸਾਲਾਂ ਦੀ ਡਾਇਨ ਫਾਈਨਸਟਾਈਨ ਨੇ ਪਿਛਲੇ ਮਹੀਨੇ ਅਨਾਉਂਸ ਕੀਤਾ ਸੀ ਕਿ ਉਹ ਦੁਬਾਰਾ 2024 ਦੇ ਵਿੱਚ ਸੈਨੇਟ ਦੀ ਰੇਸ ਦੇ ਲਈ ਨਹੀਂ ਇਲੈਕਸ਼ਨ ਲੜਨਗੇ। ਜੀ ਬਿਲਕੁਲ। ਤੇ ਇਹ ਬਿਮਾਰ ਹੋਏ ਆ ਪਹਿਲਾਂ ਵੀ, ਇਹਨਾਂ ਦੀ ਸਿਹਤ ਨੂੰ ਲੈ ਕੇ ਕਿਉਂਕਿ ਸਿਟਿੰਗ ਸੈਨੇਟਰ ਹੀ ਆ, ਇਹਨਾਂ ਦੀ ਸਿਹਤ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲਦੀ ਰਹੀ ਆ। ਤੇ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਆ ਇਹਨਾਂ ਦੀ ਸੀਟ ਦੇ ਥਾਂ ਦੇ ਉੱਤੇ ਕਿਹੜੇ ਕੈਂਡੀਡੇਟ ਹੋ ਸਕਦੇ ਆ ਉਸ ਦੇ ਲਈ ਪੱਕ ਚੁੱਕਾ ਆ। ਹਾਈ ਪ੍ਰੋਫਾਈਲ ਐਲੈਕਸ ਮਰਡੌਕ ਦਾ ਡਬਲ ਮਰਡਰ ਟਰਾਇਲ, ਉਸ ਦੇ ਵਿੱਚ ਜਿਹੜੇ ਜਿਊਰਰਸ ਆ ਉਹ ਕ੍ਰਾਈਮ ਸੀਨ ਦੇ ਉੱਤੇ ਕੱਲ੍ਹ ਗਏ ਸੀ ਤੇ ਅੱਜ ਕਹਿੰਦੇ 3 ਘੰਟੇ ਦੀ ਮਹਿਜ ਡੈਲੀਬਰੇਸ਼ਨਸ ਤੋਂ ਬਾਅਦ, ਸਿਰਫ 3 ਘੰਟੇ ਉਹਨਾਂ ਨੇ ਆਪਸ 'ਚ ਚਰਚਾ ਕੀਤੀ ਤੇ ਉਹਨਾਂ ਨੇ ਫੈਸਲੇ ਦੇ ਉੱਤੇ ਪਹੁੰਚ ਚੁੱਕੇ ਆ। ਪੈਨਲ ਦਾ ਡਿਸੀਜਨ ਇਹ ਆਇਆ ਆ ਵੀ ਐਲੈਕਸ ਮਰਡਾ ਨੇ ਆਪਣੀ ਵਾਈਫ ਤੇ ਆਪਣੇ ਬੱਚੇ ਦਾ ਮਰਡਾ ਸਟੇਟ ਦੇ ਵਿੱਚ, ਸਾਊਥ ਕੈਰੋਲੀਨਾ ਦੇ ਵਿੱਚ ਕਤਲ ਕੀਤਾ ਹੈਗਾ ਆ। ਸੋ ਐਲੈਕਸ ਮਰਡਾ ਨੂੰ ਗਿਲਟੀ ਜਿਹੜਾ ਆ ਜਿਊਰੀ ਨੇ ਉਹ ਪਾਇਆ ਹੈਗਾ ਆ। 3 ਘੰਟੇ ਦੀ ਡੈਲੀਬਰੇਸ਼ਨ ਤੋਂ ਬਾਅਦ ਦੇ ਵਿੱਚ ਹੀ ਇਸ ਨੂੰ ਦੋਸ਼ੀ ਜਿਹੜਾ ਆ ਉਹ ਕਰਾਰ ਦੇ ਦਿੱਤਾ ਗਿਆ ਆ। ਇਹ ਐਲੈਕਸ ਮਰਡਾ ਨੂੰ 30 ਸਾਲ ਹੁਣ ਸਜ਼ਾ, ਲਾਈਫ ਇਨ ਪ੍ਰਿਜ਼ਨ ਜਿਹੜੀ ਆ ਮਰਡਰ ਚਾਰਜਿਸ ਦੇ ਲਈ, ਇੱਕ ਮਰਡਰ ਚਾਰਜ ਦੇ ਲਈ ਹੋ ਸਕਦੀ ਆ। ਕਹਿੰਦੇ ਵੀ ਜਦ ਇਹ ਫੈਸਲਾ ਸੁਣਾਇਆ ਜਾ ਰਿਹਾ ਸੀ, ਐਲੈਕਸ ਮਰਡਾ ਦੇ ਮੂੰਹ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਇਮੋਸ਼ਨ ਜਿਹੜਾ ਆ ਉਸਨੇ ਨਹੀਂ ਸ਼ੋ ਕੀਤਾ। ਉਸ ਨੂੰ ਜਿਹੜਾ ਆ ਫੈਸਲਾ ਸੁਣਾਉਣ ਤੋਂ ਬਾਅਦ ਦੇ ਵਿੱਚ ਹੱਥ ਖੜੀ ਲਾਈ ਤੇ ਕੋਰਟ ਰੂਮ ਚੋਂ ਬਾਹਰ ਜਿਹੜੇ ਉਹ ਲੈ ਗਏ। ਕੱਲ ਹੀ ਜਿਊਰੀ ਆ ਇਹਨਾਂ ਦੀ ਫੈਮਿਲੀ ਅਸਟੇਟ ਮੋਜ਼ਲ ਦੇ ਵਿੱਚ ਉੱਥੇ
ਜਿਹੜੀ ਉਹ ਜਾ ਕੇ ਆਈ ਸੀ। ਮਾਰਗਰੇਟ ਮਰਡਾ 52 ਸਾਲਾਂ ਤੇ ਪੌਲ ਮਰਡਾ 22 ਸਾਲ, ਇਹਨਾਂ ਦੋਨਾਂ ਦਾ ਜਿਹੜਾ ਆ ਕਤਲ ਹੋਇਆ ਸੀ। ਸਿੰਗਲ ਮਲਟੀਪਲ ਗਨ ਸ਼ੂਟ ਵੌਂਡਸ ਜਿਹੜੇ ਆ ਉਹਨਾਂ ਦੇ ਬਾਡੀ ਦੇ ਉੱਤੇ ਪਾਏ ਗਏ ਸੀ ਜੂਨ 2021 ਦੇ ਵਿੱਚ। ਜੀ ਅਗਲੀ ਖਬਰ ਵੱਲ ਚਲੀਏ ਤੇ ਜੋ ਵਿੰਟਰ ਸਟਾਰਮ ਆਇਆ ਆ ਉਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਡਰਾਊਟ ਦੀਆਂ ਜੋ ਕੰਡੀਸ਼ਨ ਸੀਗੀਆਂ ਸੋਕੇ ਦੀਆਂ, ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਇੰਪਰੂਵਮੈਂਟ ਹੋਈ ਹੈਗੀ ਆ। ਯੂਐਸ ਡਰਾਊਟ ਮੋਨੀਟਰ ਦੇ ਮੁਤਾਬਕ ਜੋ ਡਾਟਾ ਉਹਨਾਂ ਨੇ ਰਿਲੀਜ਼ ਕੀਤਾ ਆ, ਇਹਦੇ ਮੁਤਾਬਕ ਕਹਿੰਦੇ 17% ਗੋਲਡਨ ਸਟੇਟ ਜੋ ਕੈਲੀਫੋਰਨੀਆ ਆ ਇਹ ਡਰਾਊਟ ਕੰਡੀਸ਼ਨ ਤੋਂ ਕੰਪਲੀਟਲੀ ਬਾਹਰ ਹੋ ਗਈ ਆ। 17%, 34% ਐਬਨੋਰਮਲੀ ਡਰਾਈ ਹੈਗੀ ਆ। ਸੋ ਇਹਦਾ ਮਤਲਬ ਇਹ ਆ ਵੀ ਹਾਫ ਆਫ ਦਾ ਸਟੇਟਸ ਡਰਾਊਟ ਕੰਡੀਸ਼ਨ 'ਚ ਹੈਗੀ ਆ। ਉਹਦੀ ਜਿਹੜੀ ਰੇਂਜ ਆ ਮੋਡਰੇਟ ਤੋਂ ਲੈ ਕੇ ਐਕਸੈਪਸ਼ਨਲ ਡਰਾਊਟ ਤੱਕ ਹੈ। ਪਰ ਆਉਣ ਵਾਲੇ ਵੀਕਐਂਡ ਤੇ ਫਿਰ ਇੱਕ ਬਹੁਤ ਵੱਡਾ ਸਟਾਰਮ ਆ ਰਿਹਾ। ਸੋ ਲੱਗਦਾ ਇਸ ਵਾਰੀ ਮੀਂਹ ਹੋਰ ਵੀ ਬਹੁਤ ਜ਼ਿਆਦਾ ਪੈਣਗੇ ਤੇ ਜਿਹਦੇ ਨਾਲ ਜੋ ਡਰਾਊਟ ਦੀ ਕੰਡੀਸ਼ਨ ਆ ਉਹ ਬੜੀ ਛੇਤੀ ਦੇ ਨਾਲ ਇੰਪਰੂਵ ਹੁੰਦੀ ਲੱਗ ਰਹੀ ਹੈਗੀ ਆ। ਜਿੰਨੀ ਜ਼ਿਆਦਾ ਸਨੋ ਕੈਲੀਫੋਰਨੀਆ ਦੀਆਂ ਪਹਾੜੀਆਂ 'ਚ ਪਈ ਆ, ਸੋ ਉਹ ਤੋਂ ਲੱਗਦਾ ਆ ਵੀ ਇਸ ਵਾਰੀ ਜਿਹੜੀ ਡਰਾਊਟ ਆ ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਯੋਸੇਮਿਟੀ ਵੈਲੀ ਨੇ 54 ਸਾਲਾਂ ਦਾ ਆਪਣਾ ਰੈਕਡ ਤੋੜਿਆ ਆ। ਮੰਗਲਵਾਰ ਨੂੰ ਉੱਥੇ 40 ਇੰਚ ਨਵੀਂ ਸਨੋ ਪਈ ਸੀ। 36 ਇੰਚ ਰੈਕਡ ਕੀਤੀ ਗਈ ਸੀ 1960 'ਚ। ਸੋ ਇੱਕ ਦਿਨ ਦੇ ਵਿੱਚ 40 ਇੰਚ ਬਹੁਤ ਵੱਡਾ ਹੈਗਾ ਆ। 15 ਫੁੱਟ ਤੱਕ ਕਈ ਏਰੀਏ 'ਚ ਸਨੋ ਉੱਥੇ ਪੈ ਚੁੱਕੀ ਹੈਗੀ ਜੀ ਬਿਲਕੁਲ, ਰਿਕਾਰਡ ਟੁੱਟੇ ਨੇ। ਤਕਰੀਬਨ ਕੈਲੀਫੋਰਨੀਆ ਦੇ ਸਾਰੇ ਜਿਹੜੇ ਪਹਾੜੀ ਵਾਲੇ ਇਲਾਕੇ ਆ, ਮਾਊਂਟੇਨ ਰੀਜਨ, ਉਹਨਾਂ ਨੇ ਡਰਾਊਟ ਚੋਂ ਬਾਹਰ ਆਉਣ ਦਾ ਐਲਾਨ ਕਰ ਦਿੱਤਾ ਆ ਵੀ ਸਾਡੇ ਜਿਹੜਾ ਡਰਾਊਟ ਆ ਉਹ ਇਸ ਵੇਲੇ ਖਤਮ ਹੋ ਚੁੱਕਾ ਆ। ਰੈਜ਼ਰਵਾਇਰਸ ਭਰ ਰਹੇ ਨੇ, ਇੱਥੋਂ ਤੱਕ ਇੰਨੇ ਕਈ ਥਾਵਾਂ ਤੇ ਭਰ ਰਹੇ ਆ ਵੀ ਆਲਰੇਡੀ ਉਹਨਾਂ ਨੇ ਪਾਣੀ ਛੱਡਣਾ ਵੀ ਸ਼ੁਰੂ ਕਰ ਦਿੱਤਾ ਵੀ ਖੌਰੇ ਕਿਤੇ ਬੰਨਾਂ ਨੂੰ ਕੋਈ ਨੁਕਸਾਨ ਜਿਹੜਾ ਆ ਉਹ ਨਾ ਆ ਜਾਵੇ। ਇਸੇ ਦੌਰਾਨ ਕੈਲੀਫੋਰਨੀਆ ਨੇ ਐਮਰਜੈਂਸੀ ਕਈ ਕਾਊਂਟੀਜ਼ ਦੇ ਵਿੱਚ ਡਿਕਲੇਅਰ ਕਰ ਦਿੱਤੀ ਹੈ ਜਿੱਥੇ ਬਹੁਤ ਜ਼ਿਆਦਾ ਬਰਫ਼ਬਾਰੀ ਜਿਹੜੀ ਇਹ ਪਈ ਹੈਗੀ ਆ। ਆਵਾਜਾਈ ਦੇ ਉੱਤੇ ਕਾਫੀ ਜ਼ਿਆਦਾ ਅਸਰ ਪਿਆ ਆ। ਆਲਦੋ ਅੱਜ ਤਕਰੀਬਨ ਸਾਰੇ ਫਰੀਵੇਜ਼ ਖੁੱਲਣ ਵੱਲ ਨੂੰ ਜਿਹੜੇ ਉਹਨਾਂ ਨੇ ਕਦਮ ਜਿਹੜੇ ਉਹ ਚੱਕ ਲਏ ਸੀਗੇ, ਪਰ ਵੀਕਐਂਡ ਦੇ ਉੱਤੇ ਇੱਕ ਵਾਰੀ ਫੇਰ ਸਨੋ ਸਟਾਰਮ ਜਿਹੜਾ ਆਵੇਗਾ ਉਸ ਨਾਲ ਫੇਰ ਮੁਸ਼ਕਿਲਾਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਵੱਧ ਸਕਦੀਆਂ ਆ। ਸੋ ਵੈਡਨਸਡੇ ਨੂੰ ਐਮਰਜੈਂਸੀ ਪ੍ਰੋਕਲੇਮੇਸ਼ਨ ਕੀਤੀ ਗਈ ਸੀ। ਐਮਾਡੋਰ, ਕਰਨ, ਐਲਏ, ਮਡੇਰਾ, ਮੈਰੀਪੋਸਾ, ਮੋਨੋ, ਨਵਾਡਾ, ਬਰਨਾਡੀਨੋ, ਸੈਨ ਲੁਇਸ ਓਬਿਸਪੋ, ਸੈਂਟਾ ਬਾਰਬਰਾ, ਸਿਆਰਾ, ਸਨੋਮਾ ਤੇ ਟੁਲੈਰੀ ਕਾਊਂਟੀਜ਼ ਦੇ ਵਿੱਚ ਜਿਹੜੀ ਆ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਗਈ ਹੈ। ਇਸ ਦੇ ਨਾਲ ਜਿਹੜੇ ਸੂਬੇ ਦੇ ਹੋਰ ਰਿਸੋਰਸਿਸ ਆ ਉਹਨਾਂ ਨੂੰ ਇਸ ਪਾਸੇ ਵੱਲ ਨੂੰ ਡਿਜ਼ਾਸਟਰ ਰਿਸਪੌਂਸ ਤੇ ਰਿਲੀਫ ਵੱਲ ਨੂੰ ਵਰਤਿਆ ਜਾਊਗਾ। ਇੱਥੋਂ ਤੱਕ ਵੀ ਗਵਰਨਰ ਨੇ ਜਿਹੜੇ ਕੈਲੀਫੋਰਨੀਆ ਨੈਸ਼ਨਲ ਗਾਰਡ ਆ ਉਹਨਾਂ ਨੂੰ ਵੀ ਐਕਟੀਵੇਟ ਕਰ ਦਿੱਤਾ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਬੇ ਏਰੀਏ ਦੇ ਵਿੱਚ ਅਵਿਕਸ਼ਨ ਦਾ ਜੋ ਮੋਰਟੋਰੀਅਮ ਸੀ ਉਹ ਖਤਮ ਹੋ ਗਿਆ ਹੈਗਾ। ਲਾ ਮੇਕਰਸ ਅਜੇ ਵੀ ਕੁਛ ਨਾ ਕੁਛ ਟਰਾਈ ਕਰ ਰਹੇ ਆ। ਜਾਰਜ ਵੂ ਕਹਿੰਦੇ ਪਈ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਿਹਾ ਅਲਾਮੀਡਾ ਕਾਉਂਟੀ ਦੀ ਅਵਿਕਸ਼ਨ ਬੈਨ ਨੂੰ ਖਤਮ ਕਰਨ ਦੇ ਲਈ। ਸੈਨ ਲਿਆਂਡਰੋ ਦਾ ਪ੍ਰਾਪਰਟੀ ਜੋ ਓਨਰ ਆ ਉਹ ਕਹਿੰਦਾ ਵੀ ਮੈਂ $1,20,000 ਦੇ ਕਰੀਬ ਅਨਪੇਡ ਰੈਂਟ ਦੇ ਵਿੱਚ ਆਲਰੇਡੀ ਕਰਜ਼ੇ ਦੇ ਥੱਲੇ ਆ ਚੁੱਕਾ ਹੈਗਾ। ਜਿਹੜੀਆਂ ਉਹਦੀਆਂ ਰੈਂਟਲ ਅਪਾਰਟਮੈਂਟ ਸੀਗੀਆਂ ਉੱਥੇ ਲੋਕਾਂ ਨੇ ਰੈਂਟ ਨਹੀਂ ਦਿੱਤਾ। ਬਹੁਤ ਵਾਰੀ ਕਈ ਸਾਡੇ ਰੇਡੀਓ ਸਟੇਸ਼ਨ ਤੇ ਵੀ ਕਾਲਾਂ ਆਉਂਦੀਆਂ ਨੇ ਕਿ ਬਹੁਤ ਸਾਰੇ ਆਪਣੇ ਵੀ ਪੰਜਾਬੀ ਭੈਣ ਭਰਾ ਕਾਫੀ ਪ੍ਰਾਪਰਟੀਜ਼ ਓਨ ਕਰਦੇ ਆ ਤੇ ਕਈ ਟੈਨੈਂਟਸ ਐਪਲੀਕੇਸ਼ਨ ਭਰ ਕੇ ਰਾਜੀ ਨਹੀਂ ਸੀ। ਹਾਲਾਂਕਿ ਗਵਰਨਮੈਂਟ ਬਹੁਤ ਜ਼ਿਆਦਾ ਪੈਸੇ ਦੇ ਰਹੀ ਸੀ ਵੀ ਜੇ ਟੈਨੈਂਟ ਨਹੀਂ ਪੇ ਕਰ ਸਕਦਾ ਟੈਨੈਂਟ ਐਪਲੀਕੇਸ਼ਨ ਤਾਂ ਭਰੇ। ਸੋ ਉਹ ਐਪਲੀਕੇਸ਼ਨ ਨਹੀਂ ਭਰਦੇ ਸੀ ਤੇ ਜਿਹੜਾ ਮਾਲਕ ਸੀ ਉਹਨੂੰ ਰੈਂਟ ਨਹੀਂ ਮਿਲਦਾ ਸੀ। 2019 ਦੇ ਵਿੱਚ 932 ਦੇ ਕਰੀਬ ਅਨਲਾਫੁਲ ਡਿਟੇਨਰਸ ਆਲਾਮੀਡਾ ਕਾਉਂਟੀ ਦੇ ਵਿੱਚ ਕੀਤੇ ਗਏ ਸੀ। ਅਨਲਾਫੁਲ ਡਿਟੇਨਰ ਹੁੰਦਾ ਵੀ ਜਦੋਂ ਕਿਸੇ ਨੂੰ ਬਾਹਰ ਕੱਢਣਾ ਆ। 2021 ਚ ਉਹ ਸਿਰਫ 332 ਰਹਿ ਗਏ ਸੀ। 2022 ਦੇ ਵਿੱਚ ਮੋਰਟੋਰੀਅਮ ਆ ਗਿਆ ਸੀ ਤੇ ਹੁਣ ਮੁੜ ਕੇ ਫਿਰ 786 ਨੰਬਰ ਇਹ ਆਇਆ ਹੈਗਾ। ਸੋ ਬਹੁਤ ਸਾਰੇ ਕੈਲੀਫੋਰਨੀਆ ਦੇ ਵਿੱਚ ਲੋਕ ਹੁਣ ਅਵਿਕਟ ਹੋਣਗੇ ਤੇ ਇਹੀ ਕਾਰਨ ਆ ਵੀ ਆਪਾਂ ਦੇਖਦੇ ਕਈ ਏਰੀਆਜ਼ ਦੇ ਵਿੱਚ ਰੈਂਟ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। ਜੀ ਬਿਲਕੁਲ।
ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਕੰਸਟਰਕਸ਼ਨ ਬੁਲਟ ਟ੍ਰੇਨ ਦੀ ਸਦਰਨ ਕੈਲੀਫੋਰਨੀਆ ਤੋਂ ਵੇਗਸ ਵੱਲ ਨੂੰ, ਉਸ ਦੀ ਕਹਿੰਦੇ ਆ ਵੀ ਸ਼ੁਰੂਆਤ ਹੋਣ ਜਾ ਰਹੀ ਹੈਗੀ ਆ। ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ, ਉਹਨਾਂ ਨੂੰ ਵੇਗਸ ਦੇ ਨਾਲ ਜੋੜਿਆ ਜਾਊਗਾ। ਮੈਂ ਇਸ ਗੱਲੋਂ ਬੜਾ ਹੈਰਾਨ ਆ ਵੀ ਇੱਥੇ ਸੈਨ ਫਰਾਂਸਿਸਕੋ ਨੂੰ LA ਦੇ ਨਾਲ ਜੋੜਨ ਵਿੱਚ ਅਜੇ ਤੱਕ ਤਾਂ ਕਾਮਯਾਬੀ ਹਾਸਿਲ ਨਹੀਂ ਮਿਲੀ ਹੈਗੀ। ਆਲਦੋ ਜਿਹੜੀ ਹਾਈ ਸਪੀਡ ਰੇਲ ਲੇਬਰ ਕੋਲੇਸ਼ਨ, ਜਿਹਦੇ ਵਿੱਚ 13 ਵੱਖ-ਵੱਖ ਰੇਲ ਯੂਨੀਅਨ ਜਿਹੜੇ ਕਿ 1.5 ਲੱਖ ਤੋਂ ਵੱਧ ਫਰੇਟ, ਰੀਜਨਲ, ਕੰਮਿਊਟਰ ਤੇ ਪੈਸੰਜਰ ਰੇਲਰੋਡ ਵਰਕਰਸ ਨੂੰ ਜਿਹੜੇ ਰਿਪਰੈਜ਼ੈਂਟ ਕਰਦੀ ਹੈ ਯੂਨੀਅਨਸ, ਉਹਨਾਂ ਨੇ ਜਿਹੜਾ ਆ ਇਸ ਨੂੰ ਹਰੀ ਝੰਡੀ ਵੀ ਜਿਹੜੀ ਉਹ ਦੇ ਦਿੱਤੀ ਆ। ਕਹਿੰਦੇ ਵੀ ਹੁਣ ਲਾਸ ਵੇਗਸ ਤੱਕ ਇਹ ਹੋਊਗਾ। 218 ਮੀਲ ਦਾ ਇਹ ਸਿਸਟਮ ਸਦਰਨ ਕੈਲੀਫੋਰਨੀਆ ਨੂੰ ਵੇਗਸ ਦੇ ਨਾਲ ਜੋੜੇਗਾ, ਜਿਸ ਦੇ ਵਿੱਚ 200 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਸਪੀਡਸ ਜਿਹੜੀਆਂ ਆ ਇਹ ਟ੍ਰੇਨ ਹਾਸਲ ਕਰ ਸਕਦੀ ਆ, ਤੇ ਇਹ ਫੁੱਲੀ ਇਲੈਕਟ੍ਰਿਕ ਐਮਿਸ਼ਨ ਫ੍ਰੀ ਸਿਸਟਮ ਹੋਊਗਾ। ਇਹ ਹੁਣ ਹਰਜੋਤ ਸਿੰਘ ਜੀ ਦੇਖਣਾ ਹੋਊਗਾ ਵੀ ਐਕਚੁਅਲ 'ਚ ਬਣ ਵੀ ਸਕੂਗੀ ਜਾਂ ਨਹੀਂ, ਜਾਂ 10-15 ਸਾਲ ਤੋਂ ਜਿਹੜੀ ਹਾਈ ਸਪੀਡ ਰੇਲ ਆਪਾਂ ਕੈਲੀਫੋਰਨੀਆ ਦੇ ਵਿਦਨ ਬਣਾਉਣ ਦੀ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ ਵੀ ਉਹਦਾ ਕੀ ਬਣੂਗਾ। $10 ਬਿਲੀਅਨ ਦਾ ਪ੍ਰੋਜੈਕਟ ਇਨਵੈਸਟਮੈਂਟ ਕਹਿੰਦੇ ਵੀ ਇਹ ਸ਼ੁਰੂਆਤੀ ਦੌਰ ਦੇ ਵਿੱਚ ਰੱਖੀ ਗਈ ਆ, ਜਿਸ ਦੇ ਵਿੱਚ 35,000 ਜਿਹੜੀਆਂ ਨਵੀਆਂ ਜੌਬਸ ਉਹ ਕ੍ਰੀਏਟ ਹੋਣਗੀਆਂ। 10 ਬਿਲੀਅਨ ਜਿਹੜੇ ਡਾਲਰ ਨੇ, ਇਹਨਾਂ ਦਾ ਫਾਈਨੈਂਸ਼ੀਅਲ ਰਿਟਰਨ ਤੇ ਪਰਮਾਨੈਂਟਲੀ ਕਹਿੰਦੇ ਵੀ ਇਹ 1000 ਜੌਬ ਜਦੋਂ ਪ੍ਰੋਜੈਕਟ ਪੂਰਾ ਵੀ ਹੋ ਜਾਊਗਾ ਤਾਂ ਇਹ ਕ੍ਰੀਏਟ ਕਰੂਗੀ। ਸੋ 4 ਮਿਲੀਅਨ ਗੱਡੀਆਂ ਕਹਿੰਦੇ ਵੀ 3 ਮਿਲੀਅਨ ਗੱਡੀਆਂ ਜਿਹੜੀਆਂ ਕਾਰਸ ਆ ਉਹ ਟਰੈਵਲ ਕਰਦੀਆਂ ਆ ਵੇਗਸ ਨੂੰ, ਤੇ ਇਹ ਜੇ ਫੁੱਲੀ ਇਲੈਕਟ੍ਰਿਕ ਟ੍ਰੇਨ ਚੱਲ ਜਾਂਦੀ ਆ ਤਾਂ ਕਹਿੰਦੇ ਵੀ ਉਸ ਦੇ ਨਾਲ ਵਾਤਾਵਰਣ ਦਾ ਵੀ ਫਾਇਦਾ ਹੋਵੇਗਾ। ਸਵਾਲ ਉਹੀ ਫਿਰ ਵੱਡਾ ਰਹੂਗਾ, ਬਣੂਗੀ ਜਾਂ ਨਹੀਂ। ਜੀ, ਅਗਲੀ ਖਬਰ ਵੱਲ ਚਲੀਏ। ਬੇ ਏਰੀਏ ਦੇ 2 ਬੰਦਿਆਂ ਨੂੰ ਸੈਂਟੈਂਸ ਕੀਤਾ ਗਿਆ ਆ ਕਾਫੀ ਸਾਲਾਂ ਦੇ ਲਈ, ਕਿਉਂਕਿ ਉਹਨਾਂ ਨੇ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਦੇ ਹੈੱਡਕੁਆਰਟਰਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਇਆਨ ਬੈਂਜਾਮਿਨ ਰੋਜਰਸ ਨੈਪਾ ਤੋਂ ਆ, ਉਹਨੂੰ 9 ਸਾਲਾਂ ਦੀ ਸਜ਼ਾ ਹੋਈ ਆ, 3 ਸਾਲਾਂ ਦੀ ਸੁਪਰਵਿਜ਼ਨ। ਉਹ ਤੋਂ ਬਾਅਦ ਜੈਰਡ ਕੋਪਲੈਂਡ ਬਲੇਹੋ ਦਾ ਆ, ਉਹਨੂੰ 4.5 ਸਾਲ ਦੀ ਸਜ਼ਾ ਹੋਈ ਆ ਤੇ 3 ਸਾਲਾਂ ਦੀ ਸੁਪਰਵਿਜ਼ਨ ਉਸ ਰਿਲੀਜ਼ ਤੋਂ ਬਾਅਦ। ਤੇ ਦੋਨਾਂ ਬੰਦਿਆਂ ਨੂੰ ਕਿਹਾ ਗਿਆ ਆ ਵੀ ਤੁਸੀਂ ਇੱਕ ਦੂਜੇ ਨੂੰ ਕੰਟੈਕਟ ਨਹੀਂ ਕਰ ਸਕਦੇ ਹੈਗੇ। ਰੋਜਰ ਤੇ ਕੋਪਲੈਂਡ ਦੋਨੋਂ ਹੀ ਇਕੱਠੇ ਕੰਮ ਕਰਦੇ ਸੀ। ਰੋਜਰਸ ਆਟੋ ਸ਼ਾਪ ਰਿਪੇਅਰ ਡਾਊਨਟਾਊਨ ਨੈਪਾ ਦੇ ਵਿੱਚ। ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ 2020 ਦੇ ਵਿੱਚ ਪ੍ਰੈਜ਼ੀਡੈਂਟ ਇਲੈਕਟ ਹੋਏ ਆ, ਤੇ ਉਸ ਟਾਈਮ ਦੇ ਉੱਤੇ ਰੋਜਰ ਤੇ ਕੋਪਲੈਂਡ ਦੋਨਾਂ ਨੇ ਇਹ ਪਲਾਨ ਬਣਾਈ ਵੀ ਕਿਸ ਤਰ੍ਹਾਂ ਜਿਹੜੀ ਡੈਮੋਕ੍ਰੇਟਸ ਪਾਰਟੀ ਦਾ ਹੈੱਡ ਆਫਿਸ ਆ ਸੈਕਰਾਮੈਂਟੋ ਦੇ ਵਿੱਚ, ਉਹਨੂੰ ਉਹਦੇ ਉੱਤੇ ਅਟੈਕ ਕੀਤਾ ਜਾ ਸਕੇ। ਲੱਕਲੀ ਉਹ ਇਹਦੇ ਵਿੱਚ ਕਾਮਯਾਬ ਨਹੀਂ ਹੋਏ ਤੇ ਉਹਨਾਂ ਦੇ ਕੋਲੋਂ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਨੂੰ ਇਨਫੋਰਮੇਸ਼ਨ ਮਿਲ ਗਈ। ਨੈਪਾ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਰੋਜਰ ਦੇ ਬਿਜ਼ਨਸ ਤੇ ਉਹਦੇ ਘਰ ਨੂੰ ਜਨਵਰੀ 15, 2021 ਨੂੰ ਰੇਡ ਕੀਤਾ ਤੇ ਉਹਦੇ ਘਰ ਵਿੱਚੋਂ 50 ਦੇ ਕਰੀਬ ਵੈਪਨਸ, ਜਿਹਦੇ ਵਿੱਚ ਪਾਈਪ ਬੰਬਸ, ਇਲੀਗਲ ਮੋਡੀਫਾਈਡ ਫਾਇਰ ਆਰਮਸ, ਇਹ ਸਾਰਾ ਕੁਝ ਫੜਿਆ ਗਿਆ। ਸੋ ਕਹਿੰਦੇ ਵੀ ਇਹ ਤੋਂ ਪਹਿਲਾਂ ਉਹ ਬ੍ਰਿਟਿਸ਼ ਆਟੋ ਰਿਪੇਅਰ ਨਾਮ ਦੀ ਇੱਕ ਸ਼ਾਪ ਚਲਾਉਂਦਾ ਸੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਕੱਲ ਵੀ ਆਪਾਂ ਖਬਰ ਸ਼ੇਅਰ ਕੀਤੀ ਸੀਗੀ ਵੀ ਫਰੈਜ਼ਨੋ ਦੇ ਵਿੱਚ ਇੱਕ ਬੰਦਾ ਗ੍ਰਿਫਤਾਰ ਕੀਤਾ ਗਿਆ ਜਿਹੜੇ ਪਾਈਪ ਬੰਬ ਅਟੈਕਸ ਦੇ ਵਿੱਚ ਸ਼ਾਮਲ ਸੀ। ਹੁਣ ਉਸ ਮਾਮਲੇ ਵਿੱਚ ਇਹ ਖਬਰ ਆ ਰਹੀ ਆ ਵੀ ਕੁੱਲ 5 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ 'ਚ 4 ਬੰਦੇ ਤੇ ਇੱਕ ਔਰਤ ਸ਼ਾਮਲ ਆ। ਉਹਨਾਂ ਦੇ ਕੋਲੋਂ ਨਾਜ਼ੀ ਸਿੰਬਲਸ ਤੇ ਹੋਰ ਬਹੁਤ ਸਾਰਾ ਪੈਰਾਫਿਨਲੀਆ ਇਦਾਂ ਦਾ ਲੱਭਾ ਆ। 2 ਸਸਪੈਕਟ ਜਿਹੜੇ ਆ, ਸਕਾਟ ਐਂਡਰਸਨ 44 ਸਾਲਾਂ ਦਾ, ਫਰੈਂਕ ਰੋਚਾ 56 ਸਾਲਾਂ ਦਾ, ਇਹਨਾਂ ਨੂੰ ਬੀਤੇ ਸੋਮਵਾਰ ਰਿਵਰਸਾਈਡ ਕਾਉਂਟੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਟਮਿਕਲਾ ਨੇਬਰਹੁੱਡ ਦੇ ਵਿੱਚੋਂ। ਸੋ ਇਹਨਾਂ ਨੇ ਜਿਹੜੇ ਆ ਅੱਧਾ ਦਰਜਨ ਤਕਰੀਬਨ ਜਿਹੜੇ ਬੰਬਾਂ ਦੇ ਨਾਲ ਧਮਾਕੇ ਆ, ਪਾਈਪ ਬੰਬਸ ਦੇ ਨਾਲ ਧਮਾਕੇ ਕੀਤੇ ਆ, ਜਿਨ੍ਹਾਂ ਵਿੱਚ ਜਿਹੜੇ ਹਰਜੋਤ ਸਿੰਘ ਜੀ ਪੁਲਿਸ ਦੀਆਂ ਗੱਡੀਆਂ, ਸ਼ੈਰਿਫ ਦੀਆਂ ਗੱਡੀਆਂ ਵੀ ਜਿਹੜੀਆਂ ਉਹ ਸ਼ਾਮਲ ਸੀਗੀਆਂ। ਸੋ ਕਾਫੀ ਹਥਿਆਰ ਤੇ ਨਾਜ਼ੀ ਸਿੰਬਲਸ ਤੇ ਵਾਈਟ ਸੁਪਰਮੇਸਿਸਟ ਜਿਹੜੇ ਗਰੁੱਪਸ ਦੇ ਨਾਲ ਜੁੜੇ ਹੋਣ ਦੀਆਂ ਇਸ ਦੇ ਨਾਲ ਗੱਲਾਂ ਆਈਆਂ ਆ, ਤੇ ਇਸ ਦੇ ਨਾਲ ਹੋਰ ਵੀ ਬਹੁਤ ਸਾਰਾ ਜਿਹੜਾ ਨਸ਼ੀਲੇ ਪਦਾਰਥ ਵੀ ਇਹਨਾਂ ਤੋਂ ਬਰਾਮਦ ਜਿਹੜੇ ਉਹ ਕੀਤੇ ਗਏ ਹੈਗੇ ਆ। ਸੋ 4 ਬੰਦੇ ਤੇ ਇੱਕ ਬੁੜੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਗ੍ਰਿਫਤਾਰ ਹੋਏ ਆ। ਤੇ ਵੈਸੇ ਕਾਫੀ ਇੱਕ ਹਿਸਾਬ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਖਬਰ
ਕਾਈਂਡ ਆਫ ਜਿਹੜੀ ਲੁਕੀ ਛਿਪੀ ਜੀ ਜਿਹੜੀ ਉਹ ਰਹਿ ਗਈ ਵੀ ਕਈ ਬੰਬ ਧਮਾਕੇ ਜਿਹੜੇ ਆ ਇਹਨਾਂ ਨੇ ਪਾਈਪ ਬੰਬਸ ਜਿਹੜੇ ਆ ਇਹ ਕਰਨ ਦੇ ਵਿੱਚ ਇੱਥੇ ਕਾਮਯਾਬ ਰਹੇ ਸੀਗੇ। ਜੀ, ਕਹਿੰਦੇ ਪੰਜਾਬੀ 'ਚ ਕਹਾਵਤ ਆ ਵੀ ਚੋਰ ਚੋਰੀ ਤੋਂ ਜਾਏ, ਹੇਰਾ ਫੇਰੀ ਤੇ ਉਹ ਨਾ ਜਾਏ। ਪਰ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਇੱਦਾਂ ਦੀ ਖਬਰ ਆਈ ਆ ਵੀ ਚੋਰ ਕਿੰਨੀ ਵਾਰੀ ਉਸਨੇ ਬੈਂਕਾਂ ਨੂੰ ਚੋਰੀ ਲੁੱਟਿਆ, ਰੋਬਰੀ ਕੀਤੀ ਤੇ ਫੇਰ ਬੈਂਕ ਲੁੱਟਦਾ ਰਿਹਾ ਜਦੋਂ ਉਸਨੂੰ ਛੱਡਿਆ ਗਿਆ। ਪਿਛਲੇ ਨਵੰਬਰ ਦੇ ਵਿੱਚ ਨਿਊ ਜਰਸੀ ਦਾ ਰਹਿਣ ਵਾਲਾ ਕ੍ਰਿਸਚੀਅਨ ਪਲੰਮਰ ਉਸ ਨੂੰ ਜੇਲ੍ਹ ਦੇ ਵਿੱਚੋਂ ਛੱਡਿਆ ਗਿਆ, ਫੈਡਰਲ ਪ੍ਰਿਜ਼ਨ ਚੋਂ। ਉਹਨੂੰ ਚਾਰਜ ਕੀਤਾ ਗਿਆ ਸੀ 6 ਬੈਂਕਾਂ ਲੁੱਟਣ ਦੇ ਸੰਬੰਧ ਦੇ ਵਿੱਚ ਬੇ ਏਰੀਏ ਦੇ ਵਿੱਚ। ਜਦੋਂ ਹੀ ਉਹਨੂੰ ਛੱਡਿਆ ਗਿਆ ਤੇ ਕੁਝ ਹਫ਼ਤਿਆਂ ਦੇ ਵਿੱਚ ਉਸਨੇ ਫਿਰ ਵੈਲਸ ਫਾਰਗੋ ਦੀ ਬੈਂਕ ਜੋ ਸੈਨ ਫਰਾਂਸਿਸਕੋ ਆ ਉਸ ਨੂੰ ਲੁੱਟਣ ਲਈ ਉਹ ਚਲਾ ਗਿਆ ਤੇ ਉਹ ਲੁੱਟ ਲਈ। ਤੇ ਕਹਿੰਦੇ ਵੀ ਉਹ ਸੁਪਰਵਿਜ਼ਨ ਦੇ ਅੰਡਰ ਛੱਡਿਆ ਗਿਆ ਸੀ ਪਲੰਮਰ ਨੂੰ, ਪਰ ਉਹਦੇ ਤੇ ਹੁਣ ਰੋਬਰੀ ਚਾਰਜਸ ਲਾਏ, ਜਿਹੜੀ 20 ਸਾਲਾਂ ਦੀ ਸਜ਼ਾ ਫੇਰ ਹੋ ਸਕਦੀ ਆ। ਪਿਛਲੇ ਸਾਲ ਉਸਨੇ ਗਿਲਟੀ ਪਲੀਆ ਕੀਤਾ ਸੀ ਵੀ ਹਾਂ ਮੈਂ 6 ਦੇ ਕਰੀਬ ਰੋਬਰੀਜ਼ ਕੀਤੀਆਂ ਆ ਬੇ ਏਰੀਏ ਦੇ ਵਿੱਚ, ਜਿਹਦੇ ਤੋਂ $7900 ਦੇ ਕਰੀਬ ਉਹਨੇ ਕਲੈਕਟ ਕੀਤਾ ਸੀ। ਇੱਕ ਉਸਨੇ ਮਾਰਚ 2021 ਚ ਕੀਤੀ ਸੀ ਤੇ ਉਹ ਤੋਂ ਬਾਅਦ ਜੇਲ੍ਹ ਚਲਾ ਗਿਆ ਸੀ। ਜੇਲ੍ਹ ਦੇ ਵਿੱਚ ਫਿਰ ਨੇ ਕੇਸ ਜਿਹੜਾ ਸਮਹਾਉ ਬੇਲ ਲੈਣ ਦੇ ਵਿੱਚ ਕਾਮਯਾਬ ਹੋ ਗਿਆ। ਜ਼ਮਾਨਤ ਤੇ ਜਦੋਂ ਉਹ ਬਾਹਰ ਆਇਆ, ਕਹਿੰਦੇ ਵੀ ਜੇਲ੍ਹ ਦੇ ਵਿੱਚੋਂ ਨਵੰਬਰ 2022 ਨੂੰ ਬਾਹਰ ਆਇਆ ਤੇ ਦਸੰਬਰ 7 ਨੂੰ ਜਾ ਕੇ ਫਿਰ ਉਸਨੇ ਵੈਲਸ ਫਾਰਗੋ ਬੈਂਕ ਜੋ 3rd ਸਟਰੀਟ ਸੈਨ ਫਰਾਂਸਿਸਕੋ ਚ ਆ ਉਹਨੂੰ ਲੁੱਟਣ ਦੇ ਲਈ ਉਹ ਚਲਾ ਗਿਆ ਵੀ ਉਹਦੇ ਕੋਲ ਬੰਬ ਹੈਗਾ ਤੇ ਦਬਦਾ ਪੈਸੇ ਫੜਾਓ ਤੇ ਮੈਂ ਤੁਰਦਾ ਬਣਦਾ ਆ। ਸੋ ਹੁਣ ਇਹ ਹਾਲ ਆ, ਤੁਸੀਂ ਦੇਖ ਲਓ ਵੀ ਰੋਬਰਸ ਦਾ 6 ਵਾਰੀ ਬੈਂਕ ਲੁੱਟ ਕੇ ਜੇਲ੍ਹ ਗਿਆ, ਜੇਲ੍ਹ ਤੋਂ ਛੱਡਿਆ ਤੇ 2 ਵੀਕਾਂ ਬਾਅਦ ਫੇਰ ਬੈਂਕ ਲੁੱਟਣ ਚਲੇ ਗਿਆ। ਬੈਕ ਟੂ ਦਾ ਗ੍ਰਾਈਂਡ ਗੇਮ, ਜਿੱਦਾਂ ਕਹਿੰਦੇ ਆ ਵੀ ਬਸ ਹੋਰ ਕੋਈ ਕੰਮ ਨਹੀਂ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਸਭ ਨੂੰ ਹੀ ਪਤਾ ਆ ਵੀ ਬਹੁਤ ਸਾਰੇ ਸ਼ਹਿਰਾਂ 'ਚ ਹੋਮਲੈਸਨੈਸ ਦੀ ਪ੍ਰੋਬਲਮ ਬਹੁਤ ਵੱਡੇ ਪੈਮਾਨੇ ਦੇ ਉੱਤੇ ਫੈਲੀ ਪਈ ਆ। ਪਰ ਇਹਨਾਂ ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਜਿਹੜਾ ਕੋਰੋਨਾਡੋ ਆ, ਉਹਦੇ ਮੇਅਰ ਨੇ ਜਿਹੜਾ ਇਹ ਦਾਅਵਾ ਕੀਤਾ ਵੀ ਉਸ ਦੇ ਸ਼ਹਿਰ ਦੇ ਵਿੱਚ ਕੋਈ ਵੀ ਹੁਣ ਹੋਮਲੈਸ ਨਹੀਂ ਹੈਗਾ। ਉਹਨਾਂ ਨੇ ਕਿਹਾ ਵੀ ਸਟੇਟ ਦੀਆਂ ਜਿਹੜੀਆਂ ਬਹੁਤ ਸਾਰੀਆਂ ਪਾਲਿਸੀਜ਼ ਜਿਹੜੀਆਂ ਉਹ ਹੈਗੀਆਂ ਆ ਤੇ ਨਾਲ ਦੇ ਨਾਲ ਉਹਨਾਂ ਦੇ ਸ਼ਹਿਰ ਦੀ ਜਿਹੜੀ ਨੋ ਐਨਕੈਂਪਮੈਂਟ ਪਾਲਿਸੀ ਵੀ ਜਿਹੜੀ ਉਹ ਝੌਂਪੜੀ ਜੀ ਲਾ ਕੇ ਜਾਂ ਉਹ ਨੀਲੇ ਰੰਗ ਦਾ ਆਪਾਂ ਦੇਖਦੇ ਹੀ ਆ ਟਾਟ ਜਿਹਾ ਲਾ ਕੇ ਬਹਿ ਜਾਂਦੇ ਆ ਕਈ ਥਾਵਾਂ ਦੇ ਉੱਤੇ, ਕਹਿੰਦੇ ਵੀ ਉਸ ਨੂੰ ਉਹਨਾਂ ਨੇ ਸਟ੍ਰਿਕਟਲੀ ਅਪਹੋਲਡ ਕੀਤਾ ਆ ਵੀ ਅਸੀਂ ਕਿਸੇ ਨੂੰ ਇਦਾਂ ਬਾਹਰ ਸਟਰੀਟ ਤੇ ਨਹੀਂ ਰਹਿਣ ਦੇਣਾ ਹੈਗਾ। ਸੋ ਕਹਿੰਦੇ ਵੀ ਪੂਰੇ ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚੋਂ ਇਸ ਸ਼ਹਿਰ ਨੇ ਇਹ ਕੁਛ ਕਰਕੇ ਇਹ ਦਿਖਾਇਆ ਆ। ਜਿਹੜੇ ਕੋਰੋਨਾਡੋ ਦੇ ਮੇਅਰ ਰਿਚਰਡ ਬੇਲੀ ਜਿਹੜੇ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਇਨਫੈਕਟ ਲੋਕਾਂ ਨੂੰ ਮਦਦ ਦੀ ਜਿਹੜੀ ਉਹ ਲੋੜ ਹੈਗੀ ਆ। ਕਹਿੰਦੇ ਵੀ ਪਾਲਿਸੀਜ਼ ਆਪਣੇ ਪਲੇਸ ਦੇ ਵਿੱਚ ਹੈਗੀਆਂ ਆ, ਰੀਜਨਲੀ ਵੀ, ਲੋਕਲੀ ਵੀ ਤੇ ਸਟੇਟ ਵਾਈਡ ਵੀ, ਜਿਹੜਾ ਜਾਣਬੁੱਝ ਕੇ ਇਹਨਾਂ ਦੇ ਇਦਾਂ ਦੇ ਭੈੜੇ ਬਿਹੇਵੀਅਰ ਨੂੰ, ਜਿਸ ਦੇ ਨਾਲ ਇਹ ਨੁਕਸਾਨ ਪਹੁੰਚਾਉਂਦੇ ਆ, ਉਹਨਾਂ ਨੂੰ ਟੋਲਰੇਟ ਕਰ ਰਹੇ ਆ, ਉਹਨਾਂ ਨੂੰ ਸਹਿਣ ਕਰ ਰਹੇ ਆ, ਜਿਹਦੇ ਨਾਲ ਉਹ ਬਾਕੀ ਦੀਆਂ ਹੋਰ ਕਮਿਊਨਿਟੀਜ਼ ਨੂੰ, ਨੇਬਰਹੁੱਡਸ ਨੂੰ ਵੀ ਉਹ ਨੁਕਸਾਨ ਪਹੁੰਚਾ ਜਾਂਦੇ ਆ। ਤੇ ਕਹਿੰਦੇ ਆ ਵੀ ਜੇ ਆਪਾਂ ਇਦਾਂ ਦੀਆਂ ਪਾਲਿਸੀਜ਼ ਦੇ ਵਿੱਚ ਤਬਦੀਲੀ ਲਿਆਵਾਂਗੇ ਤੇ ਇਹਦੇ ਨਾਲ ਹੋਮਲੈਸਨੈਸ ਦੀ ਸਿਚੁਏਸ਼ਨ ਦੇ ਉੱਤੇ ਕਾਫੀ ਫਰਕ ਪੈ ਸਕਦਾ ਆ। ਐਲਏ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਤਕਰੀਬਨ 42,000 ਜਿਹੜੇ ਹੋਮਲੈਸ ਬੰਦੇ ਲੋਕ ਜਿਹੜੇ ਉੱਥੇ ਰਹਿ ਰਹੇ ਨੇ ਤੇ ਜਿਨ੍ਹਾਂ ਨੂੰ ਟੈਕਲ ਕਰਨ ਦੇ ਲਈ ਪੈਸੇ ਜਿਹੜੇ ਉਹ ਡਾਲਰ ਉਹਦੇ ਉੱਤੇ ਸੁੱਟੀ ਜਾ ਰਹੇ ਆ, ਪਰ ਹੱਲ ਜਿਹੜਾ ਕਿਸੇ ਤਰੀਕੇ ਦਾ ਨਹੀਂ ਹੋ ਰਿਹਾ। ਐਲਏ ਨੇ ਹੁਣ ਆਪਣੇ ਬਜਟ ਦੇ ਵਿੱਚ $50 ਮਿਲੀਅਨ ਹੋਮਲੈਸਨੈਸ ਦੀ ਸਿਚੁਏਸ਼ਨ ਨੂੰ ਟੈਕਲ ਕਰਨ ਦੇ ਲਈ ਇਹ ਰੱਖਿਆ ਹੈਗਾ ਆ। ਸੋ ਕੋਰੋਨਾਡੋ ਸ਼ਹਿਰ ਨੇ ਇਹ ਕਰ ਦਿਖਾਇਆ ਆ। ਸੋ ਮੇ ਵੀ ਹੋਰ ਵੀ ਸ਼ਹਿਰ ਕੁਝ ਇਸ ਤਰੀਕੇ ਦਾ ਕਰਨ ਦੇ ਵਿੱਚ ਕਾਮਯਾਬ ਹੋ ਸਕਣ। ਕੈਲੀਫੋਰਨੀਆ ਨੇ ਸੂਬੇ ਪੱਧਰ ਦੇ ਉੱਤੇ $10 ਬਿਲੀਅਨ ਹੋਮਲੈਸਨੈਸ ਕ੍ਰਾਈਸਿਸ ਦੇ ਉੱਤੇ 2012 ਤੋਂ 2018 ਦੇ ਦਰਮਿਆਨ ਜਿਹੜੇ ਉਹ ਲਗਾਏ ਹੈਗੇ ਆ, ਪਰ ਅਜੇ ਵੀ ਇਸ ਦੇ ਉੱਤੇ ਕੋਈ ਕਹਿ ਸਕਦੇ ਆ ਵੀ ਕਾਬੂ ਨਹੀਂ ਪਿਆ। ਇਨਫੈਕਟ ਹੋਮਲੈਸਨੈਸ ਹੋਰ ਜ਼ਿਆਦਾ ਵਧੀ ਆ। ਬੇਕਰਸਫੀਲਡ ਤੋਂ ਖਬਰ ਆ ਰਹੀ ਆ ਵੀ ਬੇਕਰਸਫੀਲਡ 'ਚ ਹੋਮ ਡੀਪੂ ਦਾ ਜੋ ਸਟੋਰ ਆ ਉਸ ਨੂੰ ਇੱਕ ਬੰਦੇ ਵੱਲੋਂ ਅੱਗ ਲਾਈ ਗਈ ਤੇ ਉਸ ਤੋਂ ਬਾਅਦ ਉਹ ਉੱਥੋਂ ਭੱਜ ਗਿਆ। ਵਾਈਟ ਮੂਲ ਦਾ ਬੰਦਾ, 20 ਸਾਲਾਂ ਦਾ ਇਹ ਹੈਗਾ ਆ। ਕਹਿੰਦੇ ਇਸ ਨੇ ਗੌਸਫੋਰਡ ਰੋਡ ਦੇ ਉੱਤੇ ਜੋ ਸਟੋਰ ਹੈਗਾ ਆ ਉੱਥੇ ਫਰਵਰੀ 18 ਨੂੰ ਤੜਕੇ 3 ਵਜੇ ਦੇ ਕਰੀਬ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਉਹ ਡਾਰਕ ਕਲਰਡ ਪੈਂਟਸ ਉਸਨੇ ਪਾਈਆਂ ਹੋਈਆਂ ਸੀਆਂ।
ਲੌਂਗ ਸਲੀਵ ਸੀਗੀ ਉਹਦੇ ਕੋਲ, ਸ਼ਰਟ ਤੇ ਬਲੈਕ ਸ਼ੂਜ਼ ਸੀਗੇ। ਸਕੂਟਰ ਦੇ ਉੱਤੇ ਉਹ ਟਰੈਵਲ ਕਰ ਰਿਹਾ ਸੀ ਬੇਕਰਸਫੀਲਡ ਦੀ ਜੋ ਫਾਇਰ ਡਿਪਾਰਟਮੈਂਟ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਉਹਦੀ ਫੋਟੋ ਵੀ ਰਿਲੀਜ਼ ਕੀਤੀ ਗਈ ਹੈਗੀ ਆ, ਤੇ ਪਰ ਹਜੇ ਤੱਕ ਉਹ ਫੜਿਆ ਨਹੀਂ ਗਿਆ। ਉਹਦੇ ਸਬੰਧ ਦੇ ਵਿੱਚ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ ਆਪਣਾ ਨੰਬਰ ਦਿੱਤਾ ਹੈ 6613263691। ਲੱਕਲੀ ਜੋ ਉੱਥੇ ਦਾ ਹੋਮ ਡਿਪੂ ਆ ਉਹਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਜੀ। ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਆ, ਤੇ ਜਾਣ ਤੋਂ ਪਹਿਲਾਂ ਜੇ ਆਪਾਂ ਸਟਾਕਸ ਦੇ ਉੱਤੇ ਮਾਰਕੀਟ ਦਾ ਹਾਲ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ ਇੱਕ ਵਾਰੀ ਫਿਰ ਉਛਾਲ ਜਿਹੜਾ ਉਹ ਹੈ 300 ਤੇ 42 ਪੁਆਇੰਟ ਵੱਧ ਕੇ 33,004 ਦੇ ਉੱਤੇ ਮਾਰਕੀਟ ਡਾਓ ਜੋਨ ਬੰਦ ਹੋਇਆ। S&P 30 ਪੁਆਇੰਟ ਵੱਧ ਕੇ 3981 ਤੇ ਨੈਸਡੈਕ 83 ਪੁਆਇੰਟ ਵੱਧ ਕੇ 11,463 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1844 ਪ੍ਰਤੀ ਆਉਂਸ ਇਹ ਰਿਹਾ। ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ। 10 ਈਅਰ ਯੀਲਡ 4.06%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 23,428 ਤੇ ਇਥੀਰੀਅਮ $1644 ਦੇ ਬਰਾਬਰ ਚੱਲ ਰਿਹਾ ਹੈ ਜੀ। ਇਸੇ ਤਰ੍ਹਾਂ ਕਹਿੰਦੇ ਵੀ ਵੱਡੀਆਂ ਕਾਰਪੋਰੇਸ਼ਨ ਨੂੰ ਜਦੋਂ ਵੱਡੀਆਂ ਸਟੇਟਾਂ ਦੇ ਵਿੱਚ ਡਿਫਰੈਂਟ ਸਟੇਟਸ 'ਚੋਂ ਮੂਵ ਹੁੰਦੇ ਆ ਕਿਸ ਤਰ੍ਹਾਂ ਪੈਸੇ ਮਿਲਦੇ ਆ। ਖਬਰ ਆ ਰਹੀ ਹੈ ਵੀ ਟੈਸਲਾ ਨੂੰ $303 ਮਿਲੀਅਨ ਟੈਕਸ ਅਵੇਟਮੈਂਟ ਦੇ ਵਿੱਚ ਨਵਾਡਾ ਸਟੇਟ ਦੇਣ ਜਾ ਰਹੀ ਹੈਗੀ ਆ। ਸੋ $3.6 ਬਿਲੀਅਨ ਟੈਸਲਾ ਨੇ ਉੱਥੇ ਸਪੈਂਡ ਕਰਨਾ ਆ। ਜਿਹੜੀ ਉਹਨਾਂ ਦੀ ਗੀਗਾ ਫੈਕਟਰੀ ਕੰਪਲੈਕਸ ਆ ਉਹਦੇ ਨਾਲ 2 ਫੈਕਟਰੀਆਂ ਹੋਰ ਲਾ ਰਹੇ ਹੈਗੇ ਆ, ਤੇ 2 ਮਿਲੀਅਨ ਲਾਈਟ ਡਿਊਟੀ ਵਹੀਕਲਸ ਹਰ ਸਾਲ ਉੱਥੇ ਦੇ ਜਿਹੜੇ ਪਲਾਂਟ ਆ ਉਹਨਾਂ ਦੇ ਲਈ ਬੈਟਰੀਆਂ ਤਿਆਰ ਕਰਿਆ ਕਰੂਗੀ। ਇਹ ਟੈਸਲਾ ਦੀ ਜੋ ਉੱਥੇ ਆਲਰੇਡੀ ਫੈਕਟਰੀ ਹੈਗੀ ਆ ਜਿਹਨੂੰ ਐਕਸਪੈਂਸ਼ਨ ਕਰਨ ਜਾ ਰਹੇ ਆ। ਤੇ ਨਵਾਡਾ ਦੇ ਗਵਰਨਰ ਆਫ ਆਫਿਸ ਇਕਨੋਮਿਕ ਡਿਵੈਲਪਮੈਂਟ ਦੇ ਬੋਰਡ ਦੇ ਮੈਂਬਰ ਆ, ਉਹਨਾਂ ਦੇ ਮੁਤਾਬਕ ਟੈਸਲਾ ਨੇ ਕਿਹਾ ਵੀ 3000 ਤੋਂ ਵੱਧ ਉਹ ਜੌਬਸ ਰਿਕੁਆਇਰ ਕਰਨਗੇ, ਤੇ ਉਹਨਾਂ ਦੀ ਮਿਨੀਮਮ ਵੇਜ ਵੀ ਕਾਫੀ ਗੁੱਡ ਹੋਊਗੀ। ਤੇ ਜੋ ਸਟੇਟ ਆ ਉਹ ਟੈਸਲਾ ਨੂੰ $303 ਮਿਲੀਅਨ ਟੈਕਸ ਛੋਟ ਦੇ ਲਈ ਦਊਗੀ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $82.55 ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।